व्यूअर्स वेलकम बैक ऑन प्रोग्राम। सो व्यूअर्स एंड सैक्शन में ਆਪਾਂ ਗੱਲਬਾਤ ਕਰਾਂਗੇ ਕਿ ਪਿਛਲੇ 4 ਦਿਨਾਂ ਤੋਂ ਭਾਰਤੀ ਪਾਰਲੀਮੈਂਟ ਵਿੱਚ ਭਾਰਤੀ ਸੰਵਿਧਾਨ ਦੀ ਉੱਚਤਾ ਨੂੰ ਲੈ ਕੇ ਕਾਵਾਂ ਰੋਲੀ ਪਾਈ ਜਾ ਰਹੀ ਹੈ ਔਰ ਹਕੀਕਤ ਵਿੱਚ ਭਾਰਤ ਇੱਕ ਹਿੰਦੂ ਰਾਸ਼ਟਰ ਬਣ ਚੁੱਕਾ ਅਤੇ ਭਾਰਤੀ ਪਾਰਲੀਮੈਂਟ ਵਿੱਚ ਜਿਹੜੀ ਇੱਕ ਹਿੰਦੂ ਤਵੀ ਕਲੱਬ ਵਾਂਗ ਜਿਹੜਾ ਬਿਹੇਵ ਹੈ ਉਹ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਪੈਸਨ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੇ ਆ ਲੇਕਿਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਿਹੜਾ ਡ੍ਰੀਮ ਗੋਲਵਲਕਰ ਨੇ, ਹੈਡਗਵੇਅਰ ਨੇ ਜਾਂ ਉਸ ਤੋਂ ਵੀ ਪਹਿਲਾਂ ਇਹਨਾਂ ਦੇ ਪਿਤਾਮਾ ਸਾਵਰਕਰ ਨੇ ਕਦੇ ਦੇਖਿਆ ਹਿੰਦੂਤਵੀ ਵਿਚਾਰਧਾਰਾ ਦਾ ਔਰ ਉਸ ਚੋਂ ਹਿੰਦੂ ਮਹਾਸਭਾ ਸਾਵਰਕਰ ਨੇ ਕ੍ਰੀਏਟ ਕੀਤੀ, RSS ਰਾਸ਼ਟਰੀ ਸਵੈਮ ਸੇਵਕ ਸੰਘ ਡਾਕਟਰ ਹੈਡਗਵੇਅਰ ਨੇ ਕ੍ਰੀਏਟ ਕੀਤਾ। ਹੁਣ ਤਾਂ ਸਾਰੇ ਹੀ ਆਰੀਆ ਸਮਾਜੀ, ਸਨਾਤਨੀ ਔਰ ਇਹ ਸਾਰੇ ਹੀ ਕੋਈ ਝੰਡੇ ਥੱਲੇ ਆ ਗਏ ਔਰ ਉਹ ਹਿੰਦੂਤਵਾ ਦੀ ਵਿਚਾਰਧਾਰਾ ਨਾ ਇਕੱਲੀ ਐਕਸੈਪਟੇਬਲ ਹੋਈ 2014 ਤੋਂ ਲੈ ਕੇ ਪਿਛਲੇ 10 ਸਾਲ ਤੋਂ ਇਹਨਾਂ ਦਾ ਸਿੱਧਾ ਰਾਜ ਹੈ ਔਰ ਜੋ ਕੁਝ ਇਹਨਾਂ ਦੇ ਰਾਜ ਦੇ ਵਿੱਚ ਘੱਟ ਗਿਣਤੀਆਂ ਨਾਲ ਹੋ ਰਿਹਾ ਹੈ, ਜੋ ਇਹਨਾਂ ਦੇ ਕਨਸਟੀਟਿਊਸ਼ਨ ਦੀ ਜਿਹਨੂੰ ਸੰਵਿਧਾਨ ਆਇਨ ਕਿਹਾ ਜਾਂਦਾ ਉਸ ਦੀਆਂ ਧੱਜੀਆਂ ਉਹਨਾਂ ਦੇ ਆਪਣੇ ਚੀਫ ਜਸਟਿਸ ਤੋਂ ਲੈ ਕੇ ਜੱਜਾਂ ਨੇ ਉਡਾਈਆਂ ਨੇ। ਆ ਜਿਹੜਾ ਇਲਾਹਾਬਾਦ ਦੇ ਹਾਈ ਕੋਰਟ ਦੇ ਜੱਜ ਨੇ ਵਿਸ਼ਵ ਹਿੰਦੂ ਪਰਿਸ਼ਦ ਦੇ ਇਕੱਠ 'ਚ ਜਾ ਕੇ ਕਿਹਾ ਕਿ ਜੀ ਇੱਥੇ 80% ਹਿੰਦੂ ਨੇ ਅਤੇ ਇਹ ਮੁਲਕ ਦਾ ਬਹੁ ਗਿਣਤੀ ਦੇ ਨਾਲ ਹੀ ਚੱਲੇਗਾ। ਅਤੇ ਨਾਲ ਹੀ ਉਹਨੇ ਜਿਵੇਂ ਮੁਸਲਮਾਨਾਂ ਦੀ ਤੌਹੀਨ ਦੇ ਵਿੱਚ ਅਲਫਾਜ਼ ਕਹੇ ਔਰ ਇਹ ਉਹੀ ਜੱਜ ਹੈ ਜਿਹੜਾ ਜਿਹਨੇ ਇੱਕ ਵਾਰੀ ਇਹ ਕਿਹਾ ਸੀ ਕਿ ਸਿਰਫ ਗਾਂ ਹੈ ਜਿਹੜੀ ਦਿਨੇ ਤੇ ਰਾਤ ਆਕਸੀਜਨ ਜਿਹੜੀ ਹੈ ਉਹ ਬਾਹਰ ਹਵਾ 'ਚ ਸਿੱਟਦੀ ਹੈ, ਹੋਰ ਕੋਈ ਐਸਾ ਐਨੀਮਲ ਨਹੀਂ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਇਸ ਵਾਰ BJP ਨੇ ਜਦੋਂ ਪੋਲਸ ਦੇ ਵਿੱਚੋਂ ਗਏ ਉਹਨਾਂ ਨੂੰ ਕਿਹਾ ਲੋਕਾਂ ਨੂੰ ਜੀ ਸਾਨੂੰ 400 ਸੀਟਾਂ ਅਸੀਂ ਖੜਾਂਗੇ। ਮਕਸਦ ਉਹਨਾਂ ਦਾ ਇਹ ਸੀ ਕਿ ਜੇ ਉਹਨਾਂ ਦੇ ਕੋਲ 2/3 ਮੈਜੋਰਿਟੀ ਬਣ ਜਾਂਦੀ ਤਾਂ ਫਿਰ ਉਹਨਾਂ ਨੇ ਇਹ ਜਿਹੜਾ ਇੱਕ ਕਾਗਜ਼ੀ ਜਿਹਾ ਸੰਵਿਧਾਨ ਜਿਹਨੂੰ ਡਾਕਟਰ ਅੰਬੇਦਕਰ ਦੇ ਨਾਲ ਜੋੜਿਆ ਜਾਂਦਾ ਹੈ, ਹਾਲਾਂਕਿ ਡਾਕਟਰ ਅੰਬੇਦਕਰ ਟੈਕਨੀਕਲ ਕਮੇਟੀ ਨੂੰ ਪ੍ਰੀਜ਼ਾਈਡ ਕਰ ਰਹੇ ਸੀ, ਫੈਸਲੇ ਬਹੁ ਗਿਣਤੀ ਨਾਲ ਹੁੰਦੇ ਸੀ। ਇਹੀ ਕਾਰਨ ਹੈ ਕਿ ਸਿੱਖਾਂ ਨੂੰ ਆਰਟੀਕਲ 25B ਜਿਹੜਾ ਹੁਣ ਇਹ ਕਿਹੜਾ ਡਾਕਟਰ ਅੰਬੇਦਕਰ ਨੂੰ ਪਤਾ ਨਹੀਂ ਸੀ ਕਿ ਵੀ ਸਿੱਖ ਇੱਕ ਅੱਡ ਮਜ਼ਹਬ ਹੈ, ਉਹ ਤਾਂ ਇੱਕ ਸਟੇਜ ਦੇ ਉੱਤੇ ਸਿੱਖ ਬਣਨ ਨੂੰ ਤਿਆਰ ਸੀ ਕਿ ਹਿੰਦੂਆਂ ਤੋਂ ਜਾਨ ਛੁੱਟੇ। ਹੁਣ ਆਰਟੀਕਲ 25B ਜਿਹਦੇ ਥੱਲੇ ਹਿੰਦੂ ਧਰਮ ਦਾ ਹਿੱਸਾ ਬਣਾ ਦਿੱਤਾ ਸਿੱਖਾਂ ਬੌਧੀਆਂ ਜੈਨੀਆਂ ਨੂੰ, ਕਿਉਂਕਿ ਉਹਦੇ 'ਚ ਕੋਈ ਇਹ ਨਹੀਂ ਸੀ ਕਿ ਜੀ ਅੰਬੇਦਕਰ ਘਰ ਬਹਿ ਕੇ ਕੋਈ ਸੰਵਿਧਾਨ ਲਿਖ ਕੇ ਲਿਆਏ ਅਤੇ ਉੱਥੇ ਜਿਹੜਾ ਉਹਨਾਂ ਨੇ ਹੇਲ ਕਨਸਟੀਟਿਊਸ਼ਨ ਕਰਕੇ ਉਹਨੂੰ ਮੰਨ ਲਿਆ। ਇਹ ਉਹ ਇੱਕ ਟੈਕਨੀਕਲ ਜਿਵੇਂ ਤੁਸੀਂ ਪ੍ਰੀਜ਼ਾਈਡ ਕਰ ਰਹੇ ਹੁੰਦੇ ਹੋ, ਹੀ ਵਾਜ਼ ਬਹੁਤ ਬ੍ਰਿਲੀਅੰਟ ਸਨ ਡਾਕਟਰ ਅੰਬੇਦਕਰ। ਇੱਥੋਂ ਕੋਲੰਬੀਆ ਯੂਨੀਵਰਸਿਟੀ 'ਚੋਂ ਕਿੰਨੀਆਂ ਉਹਨਾਂ ਨੇ D.Litt PhDs ਔਰ ਆਪਣੇ ਜ਼ਮਾਨੇ ਦੇ ਬਹੁਤ ਵੱਡੇ ਇੰਟੈਲੈਕਚੁਅਲ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੰਵਿਧਾਨ ਸਭਾ ਨੇ ਤਾਂ ਮੈਜੋਰਟੀ ਨਾਲ ਉਹਨੂੰ ਪਾਸ ਕੀਤਾ ਹੋਇਆ ਉਸ ਆਇਨ ਨੂੰ। ਇਹਦੇ ਬਾਵਜੂਦ 110 ਤੋਂ ਜ਼ਿਆਦਾ ਉਹਦੇ 'ਚ ਅਮੈਂਡਮੈਂਟਸ ਹੋ ਚੁੱਕੀਆਂ ਨੇ। ਲੇਕਿਨ ਕਿਉਂਕਿ ਇੱਕ ਜਦੋਂ ਤੁਸੀਂ ਰਿਚੁਅਲ ਕਰਨਾ ਹੁੰਦਾ ਹੈ ਉਦੋਂ ਜਿਨ੍ਹਾਂ ਦੇ ਕੋਲ ਅੱਜ ਪਾਵਰ ਹੈ ਉਹਨਾਂ ਨੇ ਤਾਂ ਕਦੇ ਨਾ ਤਿਰੰਗੇ ਨੂੰ ਆਪਣਾ ਝੰਡਾ ਮੰਨਿਆ ਨਾ ਸੰਵਿਧਾਨ ਨੂੰ ਮੰਨਿਆ। ਇਹ ਵੱਖਰੀ ਕਹਾਣੀ ਹੈ ਕਿ ਉਸ ਮੌਕੇ ਦੀ ਉਡੀਕ 'ਚ ਨੇ ਜਦੋਂ ਕਿ ਉਹ ਮਨੂ ਸਮ੍ਰਿਤੀ ਨੂੰ ਆਪਣਾ ਸੰਵਿਧਾਨ ਡਿਕਲੇਅਰ ਕਰਨ, ਜਿਹੜਾ ਆਲਰੇਡੀ ਇਨ ਪ੍ਰੈਕਟਿਸ ਉਹ ਕਰ ਹੀ ਰਹੇ ਨੇ। ਲੇਕਿਨ ਇਹ 4 ਰੋਜ਼ਾ ਜਿਹੜੀ ਇਹਨਾਂ ਦੀ ਡਿਬੇਟ ਹੋਈ 2 ਦਿਨ ਪਾਰਲੀਮੈਂਟ 'ਚ 2 ਦਿਨ ਰਾਜ ਸਭਾ 'ਚ ਔਰ ਉਹਦੇ ਮੋਦੀ ਤਾਂ ਨੇੜੇ ਤੇੜੇ ਆਪਣਾ ਲੈਕਚਰ ਕਰਕੇ ਦੌੜ ਗਿਆ। ਔਰ ਹਾਲਾਂਕਿ ਮੈਂ ਇਹ ਦੇਖਦਾ ਕਿ ਜਿਵੇਂ ਮਹੂਆ ਮੋਤਰੇ ਵਰਗੀ ਬੜੀ ਬ੍ਰਿਲੀਅੰਟ ਪਾਰਲੀਮੈਂਟੇਰੀਅਨ ਹੈ ਬੰਗਾਲ ਦੀ ਬੀਬੀ, ਜਿਵੇਂ ਉਹ ਤਿਆਰ ਕਰਕੇ ਔਰ ਫਖਰ ਮਹਿਸੂਸ ਹੁੰਦਾ ਵੀ ਕਾਸ਼ ਹਾਲਾਂਕਿ ਉੱਥੇ ਤੁਸੀਂ ਇੱਕ ਬੋਲੇ ਕੰਨਾਂ ਨੂੰ ਸੁਣਾ ਰਹੇ ਹੁੰਦੇ ਹੋ ਲੇਕਿਨ ਇੰਟੈਲੈਕਟ ਦਾ ਲੈਵਲ ਔਰ ਤੁਸੀਂ ਇੱਥੇ ਧਾਮੀ ਤੋਂ ਲੈ ਕੇ ਅਕਾਲੀਆਂ ਦਾ ਔਰ ਇਹਨਾਂ ਦਾ ਲੈਵਲ ਬੋਲਣ ਦਾ ਤੁਰਨ ਦਾ ਡੰਗਰ ਜਿਵੇਂ ਇਕੱਠੇ ਕਰਕੇ ਲਿਆਂਦੇ ਹੁੰਦੇ ਨੇ। ਲੇਕਿਨ ਇਸ ਸਾਰੇ 'ਚੋਂ ਇਨ ਦਾ ਐਂਡ ਉਹਨੇ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਿਹਾ ਵਾਓ, ਕਿ ਬਹੁਤ ਵਾਰ ਜੋ ਤੁਹਾਡੇ ਦਿਲ 'ਚ ਹੁੰਦਾ ਹੈ ਉਹ ਬਾਹਰ ਆ ਜਾਂਦਾ ਹੈ। ਮੂੰਹ 'ਚੋਂ ਤਾਂ ਹਵਾ ਨਿਕਲਦੀ ਹੈ ਕਿ ਵੀ ਤੁਸੀਂ ਕਿਸੇ ਬਾਰੇ ਬੜੇ ਪਿਆਰੇ ਲਫ਼ਜ਼ ਕਹਿ ਰਹੇ ਹੁੰਦੇ ਹੋ ਬਟ ਅਚਾਨਕ ਸੱਚ ਬਾਹਰ ਆ ਜਾਂਦਾ। ਹੁਣ ਜਦੋਂ ਉਹ ਕਨਕਲੂਡ ਕਰ ਰਿਹਾ ਸੀ ਅਮਿਤ ਸ਼ਾਹ ਉਸ ਡਿਬੇਟ ਨੂੰ ਅਤੇ ਉਹਨੇ ਕਾਂਗਰਸ ਵੱਲ ਇਸ਼ਾਰਾ ਕਰਕੇ ਕਿਹਾ ਕਿ ਜੀ ਤੁਸੀਂ ਬਾਬਾ ਸਾਹਿਬ ਅੰਬੇਦਕਰ ਨੂੰ ਜਿਹੜਾ ਬਾਬਾ ਸਾਹਿਬ ਕਹਿੰਦੇ ਨੇ ਕਿ ਜੀ ਤੁਸੀਂ ਬਾਬਾ ਸਾਹਿਬ ਕੂਕਦੇ ਹੋ, ਜਿੰਨੀ ਵਾਰੀ ਤੁਸੀਂ ਬਾਬਾ ਸਾਹਿਬ ਕਹਿੰਦੇ ਹੋ, ਜੇ ਤੁਸੀਂ ਰੱਬ ਨੂੰ ਧਿਆਉਂਦੇ ਹੁੰਦੇ ਉਨੀ ਵਾਰ ਤੇ ਜਿਹੜੇ ਹੈਵਨ ਦੇ ਸਵਰਗ ਦੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹ ਜਾਂਦੇ। ਹੁਣ ਇਹਦੇ 'ਤੇ ਬੜਾ ਰੌਲਾ ਕਾਂਗਰਸ ਨੇ ਪਾਇਆ ਹੋਇਆ ਜੀ, ਬਾਬਾ ਸਾਹਿਬ ਦੀ ਬੇਇੱਜ਼ਤੀ ਕਰਤੀ, ਰਿਜ਼ਾਈਨ ਕਰੇ, ਮਾਫੀ ਮੰਗੇ, ਦੂਜਾ ਤੀਜਾ ਕਰੇ।
ਹੁਣ ਹਕੀਕਤ ਦੇ ਵਿੱਚ ਕਾਂਗਰਸ ਨੇ, ਜਿਨ੍ਹਾਂ ਦੇ ਕੋਲ ਪਾਵਰ ਸੀ, ਇੰਦਰਾ ਗਾਂਧੀ, ਰਾਜੀਵ ਗਾਂਧੀ, ਉਹਨਾਂ ਨੇ ਕਨਸਟੀਟਿਊਸ਼ਨ ਦੇ ਨਾਂ ਥੱਲੇ ਕੀ ਨਹੀਂ ਕੀਤਾ ਸਿੱਖਾਂ ਨੂੰ ਦੱਸਣਗੇ ਕਿ ਜੀ ਉਸ ਕਨਸਟੀਟਿਊਸ਼ਨ ਦੇ ਥੱਲੇ ਡੈਮੋਕ੍ਰੇਸੀ ਹੈ ਜਾਂ ਦੂਜਾ ਹੈ। ਤੇ ਜਿਨ੍ਹਾਂ ਦੇ ਕੋਲ ਹੁਣ ਆਇਆ ਹੈ ਉਹ ਤਾਂ ਚੰਦਰਚੂੜ ਤੋਂ ਲੈ ਕੇ ਚੀਫ ਜਸਟਿਸ ਤੋਂ ਤੇ ਉਸ ਤੋਂ ਪਹਿਲਾਂ ਜਿਹੜਾ ਸਿੱਧਾ ਰੱਬ ਦੇ ਨਾਲ ਕਨੈਕਟਡ ਹੋ ਕੇ ਉਹਨੇ ਰਾਮ ਮੰਦਿਰ ਬਣਾਇਆ ਹੈ ਔਰ 1991 ਦਾ ਰਿਲੀਜੀਅਸ ਪਲੇਸਿਸ ਐਕਟ ਨੂੰ ਪਾਸੇ ਰੱਖ ਕੇ ਕਿਹਾ ਜੀ ਠੀਕ ਹੈ ਥਾਂ ਕਨਵਰਟ ਨਹੀਂ ਹੋ ਸਕਦੀ ਪਰ ਪਤਾ ਤਾਂ ਕੀਤਾ ਜਾ ਸਕਦਾ ਵੀ ਉੱਥੇ ਪਹਿਲਾਂ ਕੋਈ ਮੰਦਿਰ ਤਾਂ ਨਹੀਂ ਸੀ ਜਿਹਦੇ ਥੱਲੇ ਉਹਨਾਂ ਨੇ ਬਾਬਰੀ ਮਸਜਿਦ ਤੋਂ ਬਾਅਦ ਮਥੁਰਾ ਦੀ, ਬਨਾਰਸ ਦੀ, ਸੰਭਲ ਦੀ ਔਰ ਦਰਗਾਹ ਅਜਮੇਰ ਸ਼ਰੀਫ ਦੀ ਸਾਰੇ ਜਿਹੜੇ ਨੇ ਉਹ ਧੁਰ ਲਏ। ਹੁਣ ਇਸ ਸਭ ਤੋਂ ਬਾਅਦ ਜੇ ਇਹ ਕਹਿਣਾ ਹੋਏ ਕਿ ਪਾਰਲੀਮੈਂਟ ਦੀ ਜਿਹੜੀਆਂ ਡਿਬੇਟਸ ਨੇ ਉਹ ਇੱਕ ਕਲੱਬ, ਹਿੰਦੂਤਵੀ ਕਲੱਬ ਹੈ, ਉਹਦੇ 'ਚ ਜਾ ਕੇ ਸਾਰੇ ਆਪੋ ਆਪਣਾ ਜਿਹੜਾ ਉਹ ਉਸ ਕਿਸਮ ਦਾ ਜਿਹੜਾ ਉਹ ਵਾਵੇਲਾ ਨਜ਼ਰ ਆਉਂਦਾ, ਕਾਂਵਾਂ ਰੌਲੀ ਹੁੰਦੀ ਹੈ, ਪਰ ਹੋਣਾ ਅਲਟੀਮੇਟਲੀ ਉਹੀ ਹੈ ਜੋ ਨਾਗਪੁਰ ਨੇ ਚਾਹਣਾ ਔਰ ਉਹੀ ਹੋ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦੀ ਚੜ੍ਹਦੀ ਕਲਾ ਦੇ ਮੈਸੇਜ ਨੇ ਔਰ ਬਲਜੀਤ ਬਰਾੜ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸੋਨਮਾਲ ਜੀ, ਪਾਲ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ, ਡਾਕਟਰ ਪਰਮਜੀਤ ਸਮਰਾ ਜੀ ਔਰ ਇਸੇ ਤਰ੍ਹਾਂ ਜਾਗੋ 47, ਇਕਬਾਲ ਸਿੰਘ ਜੀ, ਮੁਹੰਮਦ ਜਾਕੂਬ ਜੀ ਹੋਰਾਂ ਦੇ ਹਮੇਸ਼ਾ ਇਸ ਤਰ੍ਹਾਂ ਬਹੁਤ ਸਾਰੇ ਮੈਸੇਜ ਨੇ ਚੜ੍ਹਦੀ ਕਲਾ ਦੇ। ਯਾਕੂਬ ਸਾਹਿਬ ਹਾਂਜੀ ਸਾਰੇ ਮੈਸੇਜ ਨੇ। ਹਾਂਜੀ ਚੰਗਾ ਲੱਗਦਾ ਹੈ, ਵਧੀਆ ਲੱਗਦਾ, ਰੌਣਕ ਲੱਗੀ ਹੁੰਦੀ ਹੈ। ਹਰੇਕ ਇਸ਼ੂ ਤੇ ਉਹਨਾਂ ਦਾ ਕੋਈ ਨਾ ਕੋਈ ਕਮੈਂਟ ਹੁੰਦਾ, ਸੋ ਬਹੁਤ ਵਧੀਆ ਨੇ ਮੈਸੇਜ ਨੇ। ਕਿਹਾ ਕਿ ਵੀ ਉਹਨਾਂ ਨੇ ਪੁੱਛਿਆ ਕਿ ਸੱਚ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੁਨਿਆਦ ਸੂਫੀ ਮੀਆਂ ਮੀਰ ਸਾਹਿਬ ਨੇ ਰੱਖੀ ਸੀ? ਬਿਲਕੁਲ ਠੀਕ ਹੈ। ਗੁਰੂ ਅਰਜਨ ਸਾਹਿਬ ਨੇ ਉਹਨਾਂ ਨੂੰ ਬੜੇ ਆਨਰ ਦੇ ਨਾਲ ਲਾਹੌਰ ਤੋਂ ਇਨਵਾਈਟ ਕਰਕੇ ਉਹਨਾਂ ਤੋਂ ਜਿਹੜਾ ਸੰਗੇ ਬੁਨਿਆਦ ਰਖਵਾਇਆ ਸੀ ਸਾਈਂ ਮੀਆਂ ਮੀਰ, ਜਿਨ੍ਹਾਂ ਨੂੰ ਸਿੱਖ ਬਹੁਤ ਰਿਸਪੈਕਟ ਦੇ ਨਾਲ ਦੇਖਦੇ ਨੇ। ਬਿਲਕੁਲ। ਫਿਰ ਇਸੇ ਤਰ੍ਹਾਂ ਅਮਰਜੀਤ ਰਾਏ ਜੀ ਥੈਂਕ ਯੂ ਕਹਿੰਦੇ ਸੋ ਮਚ, ਬੈਸਟ ਸਿੱਖ ਸ਼ੋ। ਔਰ ਜਸਕੀਰਤ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ। ਫਿਰ ਮੁਹੰਮਦ ਜਕਾਬ ਜੀ ਕਹਿੰਦੇ ਜਸ ਬੈਸਟ ਸਿੱਖ ਸ਼ੋ ਕਹਿੰਦੇ। ਧਰਮ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਸਿੰਘ ਗਰਚਾ ਜੀ ਔਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ, ਸੁਖਜੀਵਨ ਬੱਚੂ ਜੀ ਆਲਵੇਜ਼ ਉਹਨਾਂ ਦਾ ਮੈਸੇਜ ਗੁੱਡ ਜੌਬ ਕਹਿੰਦੇ ਨੇ। ਔਰ ਜਗਜੀਤ ਸਿੰਘ ਜੀ ਗਿਆਨ ਦਾ ਖਜ਼ਾਨਾ TV 84 ਕਹਿੰਦੇ ਨੇ। ਔਰ ਬਸਰਾ ਜੀ, ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ, ਪਰਮਿੰਦਰ ਜੀ, ਫਿਰ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ ਇਹ ਵੀ ਫਤਿਹ ਬੁਲਾਉਂਦੇ ਨੇ। ਸਤਨਾਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਦੇਖ ਲੈਣਾ ਡਾਕਟਰ ਸਾਹਿਬ ਦੁਸ਼ਮਣ ਨੇ पूरा गजा तबाह हो बर्बाद कर दिया है और मुस्लिम दुनिया तमाशा देख रही है। अब समझ आनी चाहिए इस बारे में। और जगजीत सिंह जी कहते बापू जी तुहाडी स्पीच विच अपना इतिहास सुनीदा है तो इंज लगता है जिवें पंजाब दी मिट्टी विच सिंह सिंगनियां दा लहू खुद बोल रहा होवे। बहुत शुक्रिया। और हाँ जी इतिहास तो शहीदां दा डुलिया खून ही सिरजदा है। जगजीत सिंह जी भी फतेह बुलाते हैं संगत नूं। और नुपा जी भी फिर इसी तरह हैरी ज्यू जी कहते गुड नॉलेज एंड एनालिसिस। और नुपा जी कहते फॉरनर्स आर बैंडेड एक्सेस टू मणिपुर सेम एज श्री अमृतसर साहब ड्यूरिंग अटैक ऑन श्री दरबार साहब। ਉਹਦੇ 'ਚ ਮੁਹੰਮਦ ਯਾਕੂਬ ਜੀ ਸ਼ੁਰੂ ਤਾਂ ਹੋਈ ਸੀ ਅੰਮ੍ਰਿਤਸਰ। ਹਾਂ ਅੰਮ੍ਰਿਤਸਰ ਲਾਹੌਰ ਨਹੀਂ, ਮੈਂ ਇੱਕ ਮੈਸੇਜ ਉਹਨਾਂ ਦਾ ਦੇਖ ਰਿਹਾ। ਹਾਂਜੀ ਅੰਮ੍ਰਿਤਸਰ ਲਾਹੌਰ ਬੱਸ ਪਰ ਉਹ ਵੀ ਕੋਈ ਬਹੁਤੀ ਕਾਮਯਾਬ ਨਹੀਂ ਹੋਈ ਕਿਉਂਕਿ ਉਹਦਾ ਕੋਈ ਮੌਕੇ 'ਤੇ ਵੀਜ਼ਾ ਨਹੀਂ ਹੈ, ਦਿੱਲੀ ਜਾਣਾ ਪੈਂਦਾ ਹੈ ਔਰ ਉਹਨੂੰ ਉਹਨਾਂ ਨੇ ਫੈਸਿਲੀਟੇਟ ਨਹੀਂ ਕੀਤਾ। ਹੁਣ ਮੈਨੂੰ ਨਹੀਂ ਪਤਾ ਚੱਲਦੀ ਹੈ ਕਿ ਨਹੀਂ, ਲੇਕਿਨ ਸ਼ੁਰੂ ਜ਼ਰੂਰ ਹੋਈ ਸੀਗੀ। ਸ਼ਾਹਜਹਾਨ ਬਾਵਾ ਜੀ ਵੀ ਫਤਿਹ ਬੁਲਾ ਕੇ ਔਰ ਫਿਰ ਇਸ ਤਰ੍ਹਾਂ ਖਾਲਸਾ ਜ਼ਿੰਦਾਬਾਦ ਕਹਿੰਦੇ ਹੈਪੀ ਨਿਊ ਈਅਰ ਆਲ ਸਿਕਸ ਪੀਪਲ 2025 ਕਹਿੰਦੇ ਨੇ। ਔਰ ਹਾਂਜੀ ਲਾਡੀ ਸਿੰਘ ਜੀ ਵੀ, ਬਲੈਕੀ ਅੱਗੇਮੀਆ ਜੀ ਵੀ, ਨਾਗਰਾ ਸਾਹਿਬ ਜੀ ਵੀ, ਫਿਰ ਇਸ ਤਰ੍ਹਾਂ ਹਰਵਿੰਦਰ ਸਿੰਘ ਜੀ, ਫਿਰ ਇਸ ਤਰ੍ਹਾਂ ਪੰਨੂ ਜੀ ਤਰਨਤਾਰਨ ਸਾਹਿਬ ਤੋਂ ਦੇਖ ਰਹੇ ਨੇ ਸਾਨੂੰ। ਔਰ ਸ਼ਾਹਜਾਦ ਬਾਵਾ ਜੀ ਕਹਿੰਦੇ ਪਾਕਿਸਤਾਨ, ਅਫਗਾਨਿਸਤਾਨ, ਤਾਜਿਕਿਸਤਾਨ और उज़्बेकिस्तान, तुर्कमेनिस्तान कहते ने स्थान एंड खालिस्तान एंड ईरान नेक्स्ट टू न्यू geopolitical policy and plans and big business market. Happy New Year all six people and Muslim। बाबा जी वर्ल्ड न्यूज़ कहते हैं। और इसी तरह नागरा साहब जी फिर इस तरह घुस के कहते हैं ऑलवेज ग्रेट प्रोग्राम, ग्रेट एनालिसिस। जावेद बाबर जी भी नो हिंदी नो हिंदुस्तान, पंजाब बनेगा खालिस्तान। जगदीप सिंह जी और इस तरह जित सिंह जी और राजनप्रीत सिंह जी, बलबिंदर सिंह जी,
ਫਿਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ, ਰਿਸ਼ੀ ਭਾਰਦਵਾਜ ਜੀ ਵੀ, ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹਾਂਜੀ ਭਾਰਦਵਾਜ ਜੀ, ਤੁਸੀਂ ਜੋ ਠੀਕ ਆਪਣੇ ਵੱਲੋਂ ਕਿਹਾ ਕਿ ਜੀ ਮੈਜੋਰਿਟੀ ਨੇ 80%, ਲੇਕਿਨ ਜਿਹੜਾ ਮੈਂ ਕੋਟ ਕੀਤਾ ਹੈ ਉਹ ਹਾਈ ਕੋਰਟ ਦਾ, ਇਲਾਹਾਬਾਦ ਹਾਈ ਕੋਰਟ ਦਾ ਜੱਜ ਵਿਸ਼ਵ ਹਿੰਦੂ ਪਰਿਸ਼ਦ ਦੀ ਕਨਵੈਨਸ਼ਨ 'ਚ ਕਹਿ ਰਿਹਾ ਕਿ ਹਿੰਦੂ ਬਹੁ ਗਿਣਤੀ ਮੁਲਕ ਹੈ, ਔਰ ਜਿਵੇਂ ਟੱਬਰ ਦੇ ਵਿੱਚ ਜਿਹਦੀ ਮੈਜੋਰਿਟੀ ਹੁੰਦੀ ਹੈ ਉਵੇਂ ਹੀ ਟੱਬਰ ਚੱਲਦਾ ਹੈ, ਇਵੇਂ ਹੀ ਇਹ ਮੁਲਕ ਚੱਲੇਗਾ। ਔਰ ਇਹ ਤੁਸੀਂ ਵੀ ਇਸ ਸਟੇਟਮੈਂਟ ਨੂੰ ਦੇਖਿਆ ਹੋਵੇਗਾ। ਜੀ ਡਾਕਟਰ ਸਾਹਿਬ, ਇਸ ਦਿਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।